viewers, welcome back in our program. ਸੋ ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਅੱਜ ਦੇ ਵਿੱਚ ਆਪਾਂ ਹਮੇਸ਼ਾ ਤਰ੍ਹਾਂ ਤੋਂ ਨਾਲ ਸਾਂਝ ਪਾਉਂਦੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਅਸੀਂ ਇਸ ਸੈਗਮੈਂਟ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ। ਗੁਰਬਾਣੀ ਦੇ ਵਿੱਚ ਉਹਨਾਂ ਦੇ 130 ਸ਼ਲੋਕ ਨੇ ਔਰ ਸ਼ਲੋਕ ਆਮ ਤੌਰ ਤੇ ਜਿਹੜੀ ਪੋਇਟੀਕਲ ਫਾਰਮ ਹੈ ਸਾਡੇ ਪੰਜਾਬੀ ਚ ਬੇਸ਼ੱਕ ਲਫ਼ਜ਼ ਇਹ ਸੰਸਕ੍ਰਿਤ ਚੋਂ ਆਇਆ, ਉਹਦੇ ਚ ਸ਼ਲੋਕ ਕਹਿੰਦੇ ਨੇ, ਸ਼ ਨਾਲ ਅਸੀਂ ਸ਼ਲੋਕ ਕਹਿੰਦੇ। ਤੇ ਯੂਜੂਅਲੀ ਇਹ 2 ਜਾਂ 3 ਲਾਈਨਰ ਕਪਲੇਟ ਹੁੰਦੇ ਨੇ, ਕਈ ਵਾਰ 4 ਵੀ ਹੋ ਸਕਦੀਆਂ, ਪਰ ਆਮ ਤੌਰ ਤੇ ਜਿਹੜਾ ਜਨਰਲ ਇਹ ਹੈ ਕਿ ਬਰੀਫ ਦੇ ਵਿੱਚ ਇੱਕ ਵੱਡਾ ਮੈਸੇਜ ਦੇਣਾ। ਜਿਹੜਾ ਪੂਰਾ ਸ਼ਬਦ ਹੁੰਦਾ ਹੈ ਜਿਹਨੂੰ ਅਸੀਂ ਪੂਰਾ ਹਿਮ ਕਹਿੰਦੇ ਆ, ਉਸ ਦੇ ਵਿੱਚ ਇੱਕ ਲਾਈਨ ਰਹਾਉ ਦੀ ਹੁੰਦੀ ਹੈ, ਠਹਿਰਾਵ ਦੀ, ਔਰ ਉਹ ਇੱਕ ਥਾਟ ਦੇ ਉੱਤੇ ਉਸ ਨੂੰ ਬਿਲਟ ਕੀਤਾ ਜਾਂਦਾ। ਇੱਥੇ ਥਾਟ ਬੇਸ਼ੱਕ ਇੱਕ ਹੁੰਦਾ ਹੈ ਪਰ ਬਰੀਫ ਦੇ ਵਿੱਚ ਉਹਨੂੰ ਐਕਸਪ੍ਰੈਸ ਕੀਤਾ ਜਾਂਦਾ ਹੈ। ਔਰ ਅੱਜ ਅਸੀਂ ਬਾਬਾ ਫਰੀਦ ਜੀ ਦਾ ਜਿਹੜਾ ਸ਼ਲੋਕ ਨੰਬਰ 3 ਹੈ ਔਰ ਸ਼ਲੋਕ ਬਾਬਾ ਫਰੀਦ ਕੇ ਉਸ ਹੈਡਿੰਗ ਥੱਲੇ ਉਹਦੇ ਤੇ ਵਿਚਾਰ ਕਰਾਂਗੇ। ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਬੁੱਝੀ ਭਾਏ, ਸਾਈਂ ਮੇਰਾ ਚੰਗਾ ਕੀਤਾ ਨਾਹੀਂ ਤਾਂ ਹਾਂ ਵੀ ਤੱਜਾਂ ਆਹੇ। ਹੁਣ ਜ਼ਾਹਰ ਹੈ ਕਿ ਵੀ ਕੁਛ ਲਫ਼ਜ਼ ਜਿਹੜੇ ਪੁਰਾਤਨ ਪੰਜਾਬੀ ਚ ਅੱਜ ਤੋਂ 8 ਸਦੀਆਂ ਪਹਿਲਾਂ ਲਗਭਗ ਜਦੋਂ ਬਾਬਾ ਫਰੀਦ ਹੋਏ ਨੇ ਇਸਤੇਮਾਲ ਹੁੰਦੇ ਸੀ, ਅੱਜ ਵੀ ਹੁੰਦੇ ਨੇ। ਹੁਣ ਜਦੋਂ ਅਸੀਂ ਦੱਜ ਲਫ਼ਜ਼ ਦੇਖਦੇ ਤੇ ਦੁਆਬੇ ਦੇ ਵਿੱਚ ਜਦੋਂ ਕਿਤੇ ਇਸ ਕਿਸਮ ਦਾ ਹੁੰਦਾ ਹੈ ਤੇ ਫਿਰ ਇਹ ਲਫ਼ਜ਼ ਦੱਜਣਾ ਅੱਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੜਨ ਨੂੰ ਕਹਿੰਦੇ ਨੇ ਕਿ ਵੀ ਦੱਜਣਾ। ਔਰ ਇੱਥੇ ਵੀ ਬਾਬਾ ਫਰੀਦ ਨੇ ਜਿਸ ਅੱਗ ਦੀ ਗੱਲ ਕੀਤੀ ਹੈ, ਹੁਣ ਸਾਡੀਆਂ ਅੱਖਾਂ ਤਾਂ ਬਾਹਰਲੀ ਅੱਗ ਜਿਹੜੀ ਲੱਕੜੀਆਂ 'ਚ ਲੱਗਦੀ ਹੈ, ਜੰਗਲਾਂ ਨੂੰ ਲੱਗਦੀ ਹੈ, ਜਾਂ ਜਦੋਂ ਹਿਊਮਨ ਬਾਡੀ ਨੂੰ ਕ੍ਰੀਮੇਟ ਕੀਤਾ ਜਾਂਦਾ ਹੈ ਉਦੋਂ ਦਾ ਹੈ। ਪਰ ਇੱਕ ਅੱਗ ਉਹ ਹੈ ਜਿਹੜੀ ਸਾਡੇ ਅੰਦਰ ਲੱਗੀ ਹੋਈ ਹੈ, ਉਹ ਤ੍ਰਿਸ਼ਨਾ ਦੀ ਅੱਗ ਹੈ, ਡਿਜ਼ਾਇਰਸ ਦੀ, ਰੀਡ ਦੀ। ਉਹ ਅੱਗ ਫਿਕਰ ਦੀ ਵੀ ਹੈ, ਚਿੰਤਾ ਦੀ ਵੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਨਾਨਕ ਚਿੰਤਾ ਮਤ ਕਰੋ। ਹੁਣ ਚਿੰਤਾ ਕੀ ਹੁੰਦੀ ਹੈ? ਫਿਕਰ ਕਿਸ ਗੱਲ ਦਾ ਹੁੰਦਾ ਹੈ ਕਿ ਰੋਜ਼ੀ ਕਿੱਥੋਂ ਆਏਗੀ, ਕਿਵੇਂ ਅਸੀਂ ਜਿਹੜਾ ਉਹ ਆਪਣੀਆਂ ਲੋੜਾਂ ਪੂਰੀਆਂ ਕਰਾਂਗੇ। ਤੇ ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਉਹ ਗਵਾਂਢੀਆਂ ਵੱਲ ਦੇਖ ਰਹੇ ਹੁੰਦੇ ਨੇ ਕਿ ਉਹਨਾਂ ਦਾ ਤਾਂ ਚਬਾਰਾ, ਸਾਡੇ ਤਾਂ 2 ਕਮਰੇ ਹੀ ਨੇ, ਸਾਡੇ ਚਬਾਰਾ ਕਦੋਂ ਪਏਗਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਪਰੇਸ਼ਾਨ ਰੱਖਦੀਆਂ ਨੇ, ਸਾਡਾ ਅੰਦਰ ਟਿਕਾ 'ਚ ਨਹੀਂ ਹੁੰਦਾ। ਔਰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਤੂੰ ਕਿਉਂ ਰਿਜ਼ਕ ਦਾ ਫਿਕਰ ਕਰਦਾ ਹੈ? ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜ਼ਾਲਮੈ ਜੰਤ ਉਪਾਏ ਕਹਿ ਤਿਨਾ ਵੀ ਰੋਜ਼ੀ ਦੇ। ਜੇ ਉਸ ਰੱਬ ਨੇ ਪਾਣੀ ਦੇ ਵਿੱਚ ਜਿਹੜੀ ਕ੍ਰੀਏਸ਼ਨ ਕੀਤੀ ਹੈ ਉਹਨਾਂ ਨੂੰ ਵੀ ਉਹ ਰਿਜ਼ਕ ਦੇ ਰਿਹਾ ਤੇ ਕੀ ਉਹ ਤੈਨੂੰ ਰਿਜ਼ਕ ਨਹੀਂ ਦੇਗਾ? ਤੂੰ ਕਿਉਂ ਚਿੰਤਾ ਕਰਦਾ? ਔਰ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ 4 ਚਫੇਰੇ ਦੇਖੋ, 100 ਬੰਦਿਆਂ ਨੂੰ ਇੰਟਰਵਿਊ ਕਰ ਲਓ, ਉਹਨਾਂ ਚੋਂ 99 ਕਈ ਹਾਲਤਾਂ 100 ਦੇ 100 ਇਹ ਹੋਣਗੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਨਾਨਕ ਦੁਖੀਆ ਸਭ ਸੰਸਾਰ। ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਖਾ ਰਿਹਾ। ਸਾਡੇ ਇੱਕ ਭੈਣ ਜੀ ਬੜੇ ਮਜ਼ਾਹੀਆ ਅੰਦਾਜ਼ ਕਹਿੰਦੇ ਸੀ, ਜਦੋਂ ਕਿਸੇ ਬੰਦੇ ਨੇ ਉਦਾਸ 'ਚ ਰਹਿਣਾ ਜਾਂ ਦੂਸਰਾ ਹੋਣਾ ਤੇ ਉਹਨੇ ਆ ਕੇ ਸ਼ਿਕਾਇਤ ਕਰਨੀ ਤੇ ਸਾਡੀ ਭੈਣ ਨੇ ਕਹਿਣਾ ਉਹਨੂੰ ਕਹਿਣਾ ਵੀ ਨਹੀਂ, ਉਹਨੂੰ ਕਹਿੰਦਾ ਕਿ ਉਹਨਾਂ ਕਹਿਣਾ ਦੇਖ ਭਾਈ ਤੈਨੂੰ ਕੁਛ ਨਹੀਂ ਹੈ, ਤੈਨੂੰ ਸੁੱਖ ਲੜਦਾ ਹੈ। ਕਈ ਉਹ ਨੇ ਜਿਹਨਾਂ ਨੂੰ ਹਰ ਚੀਜ਼ ਮਿਲੀ ਹੋਈ ਹੈ ਤੇ ਉਹ ਵੀ ਉਹਨਾਂ ਨੂੰ ਲੜ ਰਿਹਾ ਹੁੰਦਾ ਵੀ ਹਾਏ ਹਾਏ ਮੈਨੂੰ ਦੁੱਖ ਕਿਉਂ ਨਹੀਂ ਹੈ ਕੋਈ। ਉਹ ਕਹਿੰਦਾ ਵੀ ਤੇਰੀ ਕੋਈ ਪ੍ਰੋਬਲਮ ਨਹੀਂ ਹੈ, ਤੈਨੂੰ ਸੁੱਖ ਲੜਦਾ, ਤੈਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ, ਤੇਰੇ ਸ਼ੁਕਰਗੁਜ਼ਾਰੀ ਨਹੀਂ। ਸੋ ਮੈਂ ਸਮਝਦਾ ਵੀ ਬਹੁਤ ਵਾਰ ਇੱਕ ਬਹੁਤਾ ਤਬਕਾ ਜੋ ਵੀ ਹੋ ਗਿਆ, ਇੱਕ ਤਾਂ ਵਿਚਾਰੇ ਚਲੋ ਮਹਿਰੂਮ ਨੇ, ਉਹਨਾਂ ਦਾ ਫਿਕਰ ਜਾਂ ਚਿੰਤਾ ਸਮਝ ਆ ਸਕਦੀ ਹੈ, ਪਰ ਇੱਕ ਉਹ ਨੇ ਜਿਹੜੇ ਉਸ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਮਰੂ ਕਰਨ ਵਾਲੀ ਲਾਈਨ ਹੁੰਦੀ ਹੈ। ਔਰ ਇਸੇ ਨੂੰ ਹੀ ਬਾਬਾ ਫਰੀਦ ਦਾ ਸ਼ਲੋਕ ਜਦੋਂ ਅੱਗੇ ਵਿਚਾਰਾਂਗੇ ਤੇ ਉਸ ਚਿੰਤਾ ਜਿਹੜੀ ਇੱਕ ਰੱਬ ਨਾਲ ਜੁੜਨ ਵਾਲੀ ਰੂਹ ਹੈ, ਉਹਦਾ ਵੀ ਇੱਕ ਫਿਕਰ ਹੈ, ਉਹਦੇ ਅੰਦਰ ਇੱਕ ਵੈਰਾਗ ਹੈ
ਕਿ ਮੈਂ ਰੱਬ ਨੂੰ ਕਿਵੇਂ ਮਿਲਾਂ, ਮੇਰਾ ਪ੍ਰੀਤਮ ਕਹੋ ਮਿਲੇ ਕਿਤ ਗਲੀ। ਇੱਕ ਉਹ ਨੇ ਜਿਹੜੇ ਜੋ ਉਹਨਾਂ ਦੇ ਕੋਲ ਨਹੀਂ ਹੈ ਉਹਨੂੰ ਹਾਸਲ ਕਰਨਾ ਚਾਹੁੰਦੇ ਨੇ, ਜਿਹਨੂੰ ਬਾਬਾ ਫਰੀਦ ਨੇ ਹੀ ਫਰਮਾਇਆ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਮਾਇਆ ਜਗ, ਉਚਰੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਇਹ ਵੀ ਮੈਂ ਤਾਂ ਸਮਝਦਾ ਸੀ ਕਿ ਮੈਂ ਹੀ ਪਰੇਸ਼ਾਨੀਆਂ ਦਾ ਮਾਰਿਆ ਹੋਇਆ, ਇਹ ਸਾਰਾ ਸੰਸਾਰ ਉਹਦੇ ਚ ਫਸਿਆ ਹੋਇਆ ਹੈ। ਮੈਂ ਜਦੋਂ ਰੂਹ ਦੀ ਉਚਾਣ ਦੇ ਉੱਤੇ ਜਾ ਕੇ ਦੇਖਿਆ ਤੇ ਹਰ ਦਿਲ ਦੇ ਅੰਦਰ, ਹਰ ਘਰ ਦੇ ਅੰਦਰ, ਹਰ ਥਾਂ ਦੇ ਉੱਤੇ ਇਹ ਜਿਹੜੀ ਅੱਗ ਹੈ ਇਸ ਨੂੰ ਸਾੜ ਰਹੀ ਹੈ। ਔਰ ਇੱਥੇ ਬਾਬਾ ਫਰੀਦ ਉਸੇ ਅੱਗ ਦਾ ਜ਼ਿਕਰ ਕਰਦੇ ਨੇ, ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਭਾਏ। ਇਹ ਦੇਖਣ ਨੂੰ ਦੁਨੀਆ ਬੇਸ਼ੱਕ ਇੱਕ ਗੁਲਜ਼ਾਰ ਲੱਗਦੀ ਹੈ, ਇੱਕ ਬਹੁਤ ਆਰਾਮ ਦੀ ਥਾਂ ਲੱਗਦੀ ਹੈ, ਪਰ ਇਹਦੇ ਅੰਦਰ ਇੱਕ ਗੁੱਜੀ ਅੱਗ ਹੈ। ਅੱਗ ਉਹ ਡਿਜ਼ਾਇਰ ਦੀ ਹੈ ਜਿਹੜੀ ਤੁਹਾਨੂੰ ਟਿਕ ਕੇ ਨਹੀਂ ਬਹਿਣ ਦਿੰਦੀ। ਔਰ ਜਦੋਂ ਉਹ ਅੱਗ ਲੱਗੀ ਹੁੰਦੀ ਹੈ, ਕਿਜ ਨਾ ਬੁਝੈ ਕਿਜ ਨਾ ਸੁਝੈ, ਫਿਰ ਨਾ ਤੁਹਾਨੂੰ ਕੁਝ ਸਮਝ ਆ ਰਿਹਾ ਹੁੰਦਾ ਹੈ, ਨਾ ਤੁਹਾਨੂੰ ਕੁਝ ਸੁਝ ਰਿਹਾ ਹੁੰਦਾ ਹੈ। ਔਰ ਇਹ ਜਿਨ੍ਹਾਂ ਦੇ ਕੋਲ ਹੁੰਦਾ ਹੈ ਕੁਝ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਕਿ ਜਿਹਦੇ ਕੋਲ ਧਨ ਆ ਜਾਂਦਾ ਹੈ ਉਹ ਅੱਤ ਦਾ ਅੰਨਾ ਹੁੰਦਾ, ਅੱਤ ਦਾ ਬੋਲਾ ਹੁੰਦਾ, ਉਹਨੂੰ ਕਿਸੇ ਦੀ ਗੱਲ ਸੁਣਦੀ ਵੀ ਨਹੀਂ ਹੈ ਤੇ ਉਹ ਜੋ ਦੇਖ ਰਿਹਾ ਹੁੰਦਾ ਉਹ ਵੀ ਉਹਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਕਿਉਂਕਿ ਕਹਿੰਦੇ ਨੇ ਕਿ ਭਾਈ ਮਾਇਆ ਦਾ ਪਰਦਾ ਚੜਿਆ ਹੋਇਆ ਅੱਖਾਂ ਤੇ। ਔਰ ਇਹੀ ਬਾਬਾ ਫਰੀਦ ਕਹਿੰਦੇ ਨੇ, ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਭਾਏ। ਦੁਨੀਆ ਸਾਰੀ ਉਸ ਲੁਕੀ ਹੋਈ ਅੱਗ ਦੇ ਵਿੱਚ ਸੜ ਰਹੀ ਹੈ। ਸਾਈਂ ਮੇਰਾ ਚੰਗਾ ਕੀਤਾ, ਕਿ ਇਹ ਮੇਰੇ ਸਾਈਂ ਨੇ, ਮੇਰੇ ਰੱਬ ਨੇ ਮੇਰੇ ਤੇ ਮਿਹਰਮਤ ਕਰਕੇ ਮੈਨੂੰ ਇਹ ਸਮਝਾ ਦਿੱਤਾ ਹੈ ਕਿ ਮੈਂ ਇਸ ਅੱਗ ਦੇ ਵਿੱਚ ਨਹੀਂ ਸੜਨਾ। ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਾਂ ਵੀ ਦੱਜਾ ਆਹੇ। ਕਿ ਜੇ ਇਹ ਰੱਬ ਦੀ ਮਿਹਰਮਤ ਨਾ ਹੁੰਦੀ ਤੇ ਮੈਂ ਵੀ ਜਿਹੜੇ ਬਾਕੀ ਇਸ ਡਿਜ਼ਾਇਰਸ ਔਰ ਚਿੰਤਾ ਔਰ ਫਿਕਰ ਔਰ ਦੌੜ ਦੇ ਵਿੱਚ ਸ਼ਾਮਲ ਨੇ, ਮੈਂ ਵੀ ਇਹਨਾਂ ਦਾ ਇਹ ਹਿੱਸਾ ਹੁੰਦਾ। ਸੋ ਸਾਈਂ ਦਾ ਸ਼ੁਕਰ ਹੈ, ਸਾਈਂ ਮੇਰਾ ਚੰਗਾ ਕੀਤਾ, ਕਿ ਸਾਈਂ ਨੇ ਮੇਰੇ ਤੇ ਮਿਹਰਮਤ ਕੀਤੀ ਔਰ ਮੈਨੂੰ ਇਸ ਸਾਰੇ ਤੋਂ ਕੱਢ ਲਿਆ, ਬਚਾ ਲਿਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣਾ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਹ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।